ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਵਿੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਹਮੇਸ਼ਾ ਸਾਡੇ ਨਾਲ ਵਿਚਾਰ ਚਰਚਾ ਕਰਦੇ ਨੇ ਜੀ ਸੋਮਵਾਰ ਨੂੰ ਅਮਰਜੀਤ ਨਾਗੀ ਜੀ, ਜੋ ਕਿ ਇਸ ਸਮੇਂ ਸਿਡਨੀ ਮੌਜੂਦ ਨੇ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ ਤੇ ਵਿਚਾਰਾਂਗੇ ਅੱਜ ਦੇ ਮੁੱਦੇ। ਅਮਰਜੀਤ ਨਾਗੀ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਤੇ ਕੀ ਹਾਲ ਚਾਲ ਨੇ ਜੀ ਬ੍ਰਿਸਬਨ ਦੇ? ਬ੍ਰਿਸਬਨ ਦੇ ਹਾਲ ਚਾਲ ਬਹੁਤ ਸੋਹਣੇ ਆ ਜੀ। ਹੁਣ ਜਿਹੜੀ ਬਹੁਤ ਜ਼ਿਆਦਾ ਹੜ੍ਹਾਂ ਦੀ ਜਿਹੜੀ ਸਿਚੁਏਸ਼ਨ ਬਣੀ ਹੋਈ ਸੀਗੀ, ਥੰਮੇ ਆ ਜੀ ਹੁਣ ਬਿਲਕੁਲ ਵੀ। ਹੁਣ ਕਾਫੀ ਟਾਈਮ ਹੋ ਗਿਆ ਮੀਂਹ ਨਹੀਂ ਪਿਆ ਹੈਗਾ, ਪਰ ਗਰਮੀ ਅੱਤ ਦੀ ਹੈ, ਜ਼ੋਰਾਂ 'ਤੇ ਹੈ। ਜਦ ਕਿ ਜਿਹੜਾ ਵੈਦਰ ਹੈ ਉਹ ਚੇਂਜ ਹੋ ਰਿਹਾ। ਰਾਤ ਨੂੰ ਥੋੜ੍ਹਾ ਜਿਹਾ ਜਿਹੜਾ ਟੈਂਪਰੇਚਰ ਡਾਊਨ ਹੁੰਦਾ, ਪਰ ਸਵੇਰ ਨੂੰ ਫੇਰ ਤੋਂ ਜਿਹੜੀ ਦੁਪਹਿਰ ਤੱਕ ਈਵਨਿੰਗ ਤੱਕ ਹੁੰਦੀ ਹੈ, ਗਰਮੀ ਬਹੁਤ ਪੈਂਦੀ ਹੈ ਜੀ ਇੱਥੇ। ਸਿਡਨੀ ਦਾ ਕੀ ਹਾਲ ਹੈ ਜੀ? ਪਹਿਲਾਂ ਬਹੁਤ ਜ਼ਿਆਦਾ ਤੁਹਾਡੇ ਵੀ ਜੀ ਮੀਂਹ ਦੀ ਮਾਰ ਬਹੁਤ ਪਈ ਹੈ ਜੀ। ਹਾਂਜੀ, ਹੁਣ ਸਿਡਨੀ ਦਾ ਵੈਦਰ ਵੀ ਪਿਛਲੇ 1-2 ਦਿਨ ਤੋਂ ਤੇ ਥੋੜਾ ਠੀਕ ਹੈ, ਲੇਕਿਨ ਵੀਕਐਂਡ 'ਚ ਕਾਫੀ ਵਿੰਡੀ ਸੀ, ਬਾਰਿਸ਼ ਵੀ ਹੁੰਦੀ ਰਹੀ ਹੈ। ਉਹਦੇ ਤੇ ਕਾਫੀ ਜ਼ਿਆਦਾ ਤੁਸੀਂ ਅਗਰ ਕੋਸਟਲ ਏਰੀਆਜ਼ 'ਚ ਜਾਓ, ਬੀਚਜ਼ ਦੇ ਉੱਤੇ ਜਾਓ, ਤੇ ਉੱਥੇ ਕੋਸਟਲ ਇਰੋਜ਼ਨ, ਹਾਈ ਵਿੰਡਸ, ਹਾਈ ਵੇਵਸ ਕਰਕੇ ਕਾਫੀ ਨੁਕਸਾਨ ਹੋਇਆ ਕੋਸਟਲ ਏਰੀਆਜ਼ ਦਾ। ਪਰ ਲਾਸਟ ਵੀਕ ਹੋਇਆ ਹੈ। ਇਸ ਵੀਕ ਠੀਕ ਹੈ ਵੈਦਰ। ਟੈਂਪਰੇਚਰ ਵੀ ਥੋੜਾ ਹੁਣ ਠੰਡਾ ਹੋ ਗਿਆ। ਅੱਜ ਤੁਸੀਂ ਦੇਖ ਰਹੇ ਹੋ ਕਿ ਮੈਂ ਵੀ ਥੋੜੀ ਜਿਹੀ ਸਵੈਟਰ ਜੀ ਪਾ ਲਈ ਅੱਜ। ਤੇ ਪਿਛਲੇ ਹਫਤੇ ਤਾਂ ਗਰਮੀ ਸੀ, ਪਰ ਇਸ ਹਫਤੇ ਤੋਂ ਥੋੜੀ ਠੰਡ ਜੀ ਸਵੇਰੇ ਸ਼ਾਮ ਨੂੰ ਮਹਿਸੂਸ ਹੁੰਦੀ ਹੈ। ਹੋਰ ਇੱਥੋਂ ਦੇ ਜਿਹੜੀ ਅੱਜ ਦੂਸਰੀ ਰਿਪੋਰਟ ਹੈ ਕੋਵਿਡ ਦੇ ਬਾਰੇ। ਕੋਵਿਡ ਦੇ ਦੇਖੋ ਹਰ ਰੋਜ਼ ਹੀ 15 ਤੋਂ 20 ਹਜ਼ਾਰ ਦੇ ਕਰੀਬ ਡੇਲੀ ਨਵੀਆਂ ਇਨਫੈਕਸ਼ਨਸ ਆ ਰਹੀਆਂ ਨੇ, ਤੇ 1,500 ਦੇ ਕਰੀਬ ਹਸਪੀਟਲਾਈਜੇਸ਼ਨ ਅੱਜ ਦੀ ਡੇਟ 'ਚੋਂ ਰਿਪੋਰਟ ਕਰ ਰਹੇ ਨੇ। ਤੇ ਦੂਸਰਾ ਉਹਨਾਂ ਨੇ ਇੱਕ ਅਨਾਊਂਸ ਕੀਤਾ ਹੈ ਕਿ ਜਿਹੜੇ ਵਿੰਟਰ ਹੈ, ਵਿੰਟਰ ਬੂਸਟਰ ਸ਼ਾਟ ਕੋਵਿਡ ਵਾਲਿਆਂ ਵਾਸਤੇ, ਜਿਹੜਾ ਕੋਵਿਡ ਦਾ ਇੱਕ ਵਿੰਟਰ ਬੂਸਟਰ ਸ਼ਾਟ ਵੀ ਲਾਇਆ ਜਾਏਗਾ 65 ਈਅਰਸ ਤੇ ਅਬਵ ਦੀ ਜਿਨ੍ਹਾਂ ਦੀ ਏਜ ਹੈ, ਤੇ ਜਾਂ ਜਿਹੜੇ ਇਮਿਊਨੋ ਕੰਪਰੋਮਾਈਜ਼ ਨੇ ਜਾਂ ਏਜ ਕੇਅਰ 'ਚ ਜਿਹੜੇ ਲੋਕ ਹੈਗੇ ਨੇ, ਉਹਨਾਂ ਵਾਸਤੇ ਇੱਕ 4th ਵਿੰਟਰ ਬੂਸਟਰ ਜਿਹੜਾ ਵੈਕਸੀਨੇਸ਼ਨ ਹੈ ਉਹ ਵੀ ਲਾਈ ਜਾਏਗੀ। ਤੇ ਇਹ ਅਨਾਊਂਸਮੈਂਟ 1-2 ਦਿਨ ਤੱਕ ਇੱਥੇ ਹੋਰ ਹੋ ਜਾਏਗੀ। ਤੇ ਲਾਸਟਲੀ ਬਟ ਨਾਟ ਦਾ ਲੀਸਟਲੀ, ਟਾਈਮ ਹੁਣ ਚੇਂਜ ਹੋ ਗਿਆ ਇੱਥੇ। ਜਿਹੜਾ ਡੇ ਲਾਈਟ ਸੇਵਿੰਗ ਸਿਡਨੀ ਦਾ ਸੀ ਉਹ ਖਤਮ ਹੋ ਗਿਆ, ਤੇ ਵੀ ਆਰ ਬੈਕ ਟੂ ਦਾ ਨਾਰਮਲ ਈਸਟਰਨ ਡੇ ਲਾਈਟ ਟਾਈਮ। ਤੇ ਈਸਟਰਨ ਟਾਈਮ ਜਿਹੜਾ ਉਹ ਬ੍ਰਿਸਬਨ ਤੇ ਕੁਈਨਜ਼ਲੈਂਡ ਦੇ ਨਾਲ ਹੀ ਹੈ। ਤੇ ਇੰਡੀਆ ਨਾਲੋਂ ਹੁਣ ਸਾਡਾ ਡਿਫਰੈਂਸ ਜਿਹੜਾ 4.5 ਘੰਟੇ ਦਾ ਵਾਪਸ, ਵਿਕਟੋਰੀਆ ਦਾ ਵੀ ਤੇ ਨਿਊ ਸਾਊਥ ਵੇਲਸ ਦਾ ਵੀ 4.5 ਘੰਟੇ ਦਾ ਹੋ ਗਿਆ। ਤੇ ਆਈ ਥਿੰਕ ਇਟਸ ਬੈਟਰ ਟੂ ਨਾਓ ਕਮਿਊਨੀਕੇਟ ਵਿਦ ਪੀਪਲ ਇਨ ਕੁਈਨਜ਼ਲੈਂਡ। ਹਾਂਜੀ, ਬਿਲਕੁਲ 4.5 ਘੰਟੇ ਦਾ ਗੈਪ ਇੱਧਰ ਹੈ ਜੀ ਇੰਡੀਆ ਤੇ, ਜੇਕਰ ਦੇਖਿਆ ਜਾਵੇ ਕੁਈਨਜ਼ਲੈਂਡ ਦਾ। ਸੋ ਇਸੇ ਤਰੀਕੇ ਨਾਲ ਹੁਣ ਸਾਰੇ ਪਾਸੇ ਟਾਈਮ ਸੇਮ ਹੋ ਗਿਆ ਜੀ। ਬੜੀ ਵਧੀਆ ਗੱਲ ਹੈ। ਚਲੋ ਤੇ ਨਾਗੀ ਸਾਹਿਬ, ਗੱਲ ਕਰਦੇ ਹਾਂ ਜੀ। ਖੁਸ਼ੀ ਦੀ ਗੱਲ ਹੈ ਕਿ ਭਾਰਤ ਤੇ ਜਿਹੜਾ ਆਸਟ੍ਰੇਲੀਆ ਨੇ ਗੱਲਬਾਤ ਕੀਤੀ ਹੈ ਜੀ ਵਪਾਰਕ ਸਮਝੌਤੇ ਲਈ। ਉਹਨਾਂ ਨੇ ਹਸਤਾਖਰ ਕੀਤੇ ਆ ਕਿ ਜਿਹੜੀਆਂ ਸਾਡੇ ਆਯਾਤ ਨਿਰਯਾਤ ਹੈਗਾ ਆਸਟ੍ਰੇਲੀਆ ਟੂ ਇੰਡੀਆ, ਇੰਡੀਆ ਟੂ ਆਸਟ੍ਰੇਲੀਆ ਹੋਇਆ ਕਰੇਗਾ। ਸੋ ਕੀ ਜਾਣਕਾਰੀ ਹੈ ਜੀ ਤੁਹਾਡੇ ਕੋਲੇ? ਤੇ ਬੜੀ ਖੁਸ਼ੀ ਦੀ ਖਬਰ ਹੈ ਜੀ। ਤੇ ਖਾਸ ਕਰਕੇ ਇੰਡੀਆ ਤੇ ਆਸਟ੍ਰੇਲੀਆ ਦੋਨੋਂ ਇੱਕ ਡੈਮੋਕ੍ਰੈਟਿਕ ਕੰਟਰੀਜ਼ ਨੇ। ਆਸਟ੍ਰੇਲੀਆ ਵਨ ਆਫ ਦਾ ਰਿਚੈਸਟ ਡੈਮੋਕ੍ਰੇਸੀਜ਼ ਇਨ ਸਦਰਨ ਹੈਮੀਸਫੀਅਰ, ਤੇ ਇੰਡੀਆ ਜਿਹੜੀ ਹੈ ਲਾਰਜੈਸਟ ਡੈਮੋਕ੍ਰੇਸੀ ਨਾਰਦਰਨ ਹੈਮੀਸਫੀਅਰ ਦੀ ਹੈ। ਤੇ ਲੇਕਿਨ ਸਾਡਾ ਜਿਹੜਾ ਟ੍ਰੇਡ ਹੈ ਉਹ ਕੋਈ ਬਹੁਤ ਜ਼ਿਆਦਾ ਨਹੀਂ ਹੈ ਅਗਰ ਵਰਲਡ ਦੇ ਹਿਸਾਬ ਨਾਲ ਦੇਖਿਆ ਜਾਏ। ਟੋਟਲ ਜਿਹੜਾ ਟੂ-ਵੇ ਟ੍ਰੇਡ ਹੈ ਦੈਟ ਇਜ਼ ਅਰਾਊਂਡ 25 ਬਿਲੀਅਨ ਆਸਟ੍ਰੇਲੀਅਨ ਡਾਲਰ। ਤੇ ਉਹ 25 ਬਿਲੀਅਨ ਚੋਂ ਰਫਲੀ ਅਰਾਊਂਡ ਜਿਹੜੀਆਂ ਆਸਟ੍ਰੇਲੀਆ ਇੰਡੀਆ ਨੂੰ ਐਕਸਪੋਰਟ ਕਰਦਾ ਉਹ ਅਬਾਊਟ 16 ਬਿਲੀਅਨ ਦੇ ਅਰਾਊਂਡ ਹੈ। ਤੇ ਬਾਕੀ 8-9 ਬਿਲੀਅਨ ਦਾ ਅਸੀਂ ਉੱਥੋਂ ਇੰਪੋਰਟ ਕਰੀਦਾ ਇੰਡੀਆ ਤੋਂ। ਤੇ ਜਿਹੜੀ ਨਵੀਂ ਟ੍ਰੇਡ ਡੀਲ ਹੈ ਉਹਦੇ ਹਿਸਾਬ ਨਾਲ ਜਿਹੜਾ 16 ਬਿਲੀਅਨ ਡਾਲਰ ਦਾ ਸਾਡਾ ਐਕਸਪੋਰਟ ਹੈ, ਸਾਡਾ ਮਤਲਬ ਆਸਟ੍ਰੇਲੀਆ ਦਾ ਐਕਸਪੋਰਟ ਟੂ ਇੰਡੀਆ, ਉਹ ਹੈ। ਉਹਦੇ ਚੋਂ 85% ਵੈਲਿਊ ਦੇ ਉੱਤੇ ਜਿਹੜਾ ਟੈਰਿਫ ਹੈ ਉਹ ਇੱਕਦਮ ਜ਼ੀਰੋ ਕਰਤਾ ਗਿਆ। ਤੇ ਬਾਕੀ ਦੀ ਚੀਜ਼ਾਂ ਦੇ ਉੱਤੇ ਵੀ ਜਿਹੜੇ ਬਾਕੀ 15% ਦਾ ਐਕਸਪੋਰਟ ਅਸੀਂ ਇੱਥੋਂ ਕਰੀਦਾ ਆਸਟ੍ਰੇਲੀਆ ਟੂ ਇੰਡੀਆ, ਉਹਦੇ ਤੇ ਵੀ ਓਵਰ ਏ ਪੀਰੀਅਡ ਆਫ 10 ਈਅਰਸ ਉਹ ਹੌਲੀ ਹੌਲੀ ਕਰਕੇ ਉਹਨੂੰ ਖਤਮ ਕਰਤਾ ਜਾਏਗਾ। ਜਿੱਥੋਂ ਇੰਡੀਆ ਦੇ ਇੰਪੋਰਟ ਦੀ ਗੱਲ ਹੈ, 8-9 ਬਿਲੀਅਨ ਦਾ ਜਿਹੜਾ ਸਾਲਾਨਾ ਇੰਪੋਰਟ ਇੰਡੀਆ ਤੋਂ ਹੁੰਦਾ, ਉਹਦੇ 'ਚ ਅਬਾਊਟ 96% ਜਿਹੜੀਆਂ ਗੁੱਡਸ ਐਂਡ ਸਰਵਿਸਿਜ਼ ਇੰਡੀਆ ਤੋਂ ਇੱਧਰ ਨੂੰ ਆਉਂਦੀਆਂ ਨੇ, ਤੇ ਉਹਨਾਂ ਉੱਤੇ ਵੀ ਜਿਹੜਾ 96% ਦੇ ਉੱਤੇ ਟੈਰਿਫ ਜ਼ੀਰੋ ਕਰਤਾ ਗਿਆ। ਤੇ ਇਸ ਕਰਕੇ ਹੁਣ ਟ੍ਰੇਡ ਜਿਹੜਾ ਹੈ ਬਹੁਤ ਵਧਣ ਦੀ ਉਮੀਦ ਕਰਦੇ ਹਾਂ ਅਸੀਂ। ਹਾਲੇ ਜਿਹੜਾ ਨਾ 25 ਬਿਲੀਅਨ ਦਾ ਟ੍ਰੇਡ ਇਹਨਾਂ ਦਾ ਟਾਰਗੇਟ ਹੈ ਕਿ ਨੈਕਸਟ 10 ਈਅਰ 'ਚ ਇਹਨੂੰ ਕੰਮ ਤੋਂ ਡਬਲ ਕਰਤਾ ਜਾਏ। ਤੇ ਇਹਨਾਂ ਦੇ ਜਿਹੜੇ ਮੈਜਰਸ ਨੇ, ਟੈਰਿਫ ਖਤਮ ਕੀਤੇ ਨੇ, ਘਟਾਏ ਨੇ, ਤੇ ਹੋਰ ਵੀ ਘਟਣਗੇ ਅਗਲੇ 10 ਸਾਲ ਤੱਕ ਆਉਂਦੇ ਉਮੀਦ ਕਰਦੇ ਹਾਂ ਵੀ ਟ੍ਰੇਡ ਜਿਹੜਾ ਹੁਣ ਡਬਲ ਹੋ ਜਾਏਗਾ। ਇੰਡੀਆ ਤੋਂ ਜਿਹੜਾ ਇੰਪੋਰਟ ਹੁੰਦਾ ਖਾਸ ਕਰਕੇ ਸਾਨੂੰ ਉਹਦਾ ਗੱਲ ਹੈ ਜਿਹੜੀ ਮਸ਼ੀਨਰੀ ਹੈ, ਤੁਹਾਡੇ ਹੋਰ ਸਪੇਅਰ ਪਾਰਟਸ ਨੇ, ਹੋਰ ਗੁੱਡਸ ਐਂਡ ਸਰਵਿਸਿਜ਼ ਇੰਡੀਆ ਤੋਂ ਇੰਪੋਰਟ ਹੁੰਦੀਆਂ ਨੇ, ਉਹ ਆਸਟ੍ਰੇਲੀਆ ਨੂੰ ਸਸਤੀਆਂ ਹੋ ਜਾਣਗੀਆਂ। ਤੇ ਆਸਟ੍ਰੇਲੀਆ ਤੋਂ ਜਿਹੜੇ ਐਕਸਪੋਰਟ ਉੱਧਰ ਨੂੰ ਜਾਂਦੇ ਨੇ, ਜਿਹੜੀ ਕਿ ਪਲਸਿਸ ਨੇ, ਗੁੱਡਸ ਐਂਡ ਸਰਵਿਸਿਜ਼ ਨੇ, ਦਾਲਾਂ ਨੇ, ਤੇ ਹੋਰ ਪ੍ਰਾਇਮਰੀ ਪ੍ਰੋਡਿਊਸ ਜਿਹੜਾ ਇੱਧਰੋਂ ਸ਼ੀਪ ਹੈ,
ਵਾਈਨ ਹੈ ਜਿਹੜਾ ਆਸਟ੍ਰੇਲੀਆ ਤੋਂ ਇੰਡੀਆ ਨੂੰ ਐਕਸਪੋਰਟ ਹੁੰਦਾ ਉਹ ਇੰਡੀਆ 'ਚ ਵੀ ਸਸਤਾ ਹੋ ਜਾਏਗਾ ਤੇ ਇਹ ਦੋਨਾਂ ਕੰਟਰੀਜ਼ ਵਾਸਤੇ ਚੰਗਾ ਹੈ। ਬਾਕੀ ਆਈ ਵਿਲ ਰੈਫਰ ਟੂ ਜਿਹੜੀ ਪੂਰੀ ਅਗਰ ਡਿਟੇਲ ਲੋਕਾਂ ਨੂੰ ਚਾਹੀਦੀ ਹੈ ਤੇ ਜਿਹੜੀ ਗਵਰਨਮੈਂਟ ਦੀ ਵੈਬਸਾਈਟ ਦੇ ਉੱਤੇ ਪ੍ਰੈਸ ਰਿਲੀਜ਼ ਹੈ ਉਹ ਪ੍ਰੈਸ ਰਿਲੀਜ਼ ਤੇ ਇੱਕ ਡਿਟੇਲਡ ਲਿਸਟ ਹੈ ਕਿ ਕਿਹੜੀ ਕਿਹੜੀ ਚੀਜ਼ਾਂ ਤੇ ਇਹ ਟੈਰਿਫ ਉਹਨਾਂ ਨੇ ਹਟਾਇਆ ਤੇ ਅਗਰ ਹੋਰ ਕਿਸੇ ਨੂੰ ਜਾਣਕਾਰੀ ਲੈਣੀ ਹੋਏ ਤੇ ਉਹ ਉਸ ਪ੍ਰੈਸ ਰਿਲੀਜ਼ ਨੂੰ ਰੈਫਰ ਕਰ ਸਕਦੇ ਆ। ਜੀ ਨਾਗੀ ਸਾਹਿਬ, ਇਸੇ ਵਿਚਕਾਰ ਚਾਈਨਾ ਦੀ ਗੱਲ ਹੋ ਰਹੀ ਹੈ ਕਿਉਂਕਿ ਚਾਈਨਾ ਦੇ ਜਿਹੜੇ ਸਬੰਧ ਨੇ ਉਹ ਆਸਟ੍ਰੇਲੀਆ ਦੇ ਨਾਲ ਵੀ ਜ਼ਿਆਦਾ ਚੰਗੇ ਨਹੀਂ ਰਹੇ ਨੇ ਕਿਉਂਕਿ ਕੋਵਿਡ ਕਰਕੇ ਪਿੱਛੇ ਜੇ ਬਹੁਤ ਸਾਰੇ ਜਿਹੜੇ ਇਹਨਾਂ ਦੇ ਵਪਾਰਕ ਸਮਝੌਤੇ ਸਨ ਠੱਪ ਹੋਏ ਤੇ ਕੁਝ ਅਜਿਹੇ ਵੀ ਸਮਝੌਤੇ ਸਨ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਸਹੀ ਵੀ ਮਾਰ ਦਿੱਤੀ ਸੀ, ਉਹ ਵੀ ਇਹਨਾਂ ਨੇ ਕੈਂਸਲ ਕੀਤੇ। ਉਸ ਤੋਂ ਬਾਅਦ ਭਾਰਤ ਦਾ ਵੀ ਚਾਈਨਾ ਦੇ ਨਾਲ ਝਗੜਾ ਚੱਲ ਰਿਹਾ ਜੀ। ਸੋ ਇਹਨਾਂ ਜਿਹੜੇ ਵਪਾਰਕ ਸਮਝੌਤਿਆਂ ਦੇ ਵਿਚਕਾਰ ਚਾਈਨਾ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਇੰਡੀਆ ਵਾਸਤੇ ਇੱਕ ਬਹੁਤ ਵਧੀਆ ਅਪੋਰਚੁਨਿਟੀ ਹੈ ਕਿਉਂਕਿ ਇੰਡੀਆ ਵੀ ਆਲਮੋਸਟ ਚਾਈਨਾ ਜਿੰਨੀ ਵੱਡੀ ਮਾਰਕੀਟ ਹੈ ਅਗਰ ਪੋਪੂਲੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਏ। ਹਾਲਾਂਕਿ ਇਕਨੋਮਿਕਲੀ ਅਸੀਂ ਉਹਨੇ ਵੱਡੇ ਨਹੀਂ ਹੈਗੇ ਬਟ ਇਨ ਟਰਮਸ ਆਫ ਟੋਟਲ GDP ਲੇਕਿਨ 1.4 ਬਿਲੀਅਨ ਲੋਕ ਹੈਗੇ ਆ ਦੋਜ਼ ਹੂ ਆਰ ਰੈਡੀ ਟੂ ਗਰੋ। ਤੇ ਪਿੱਛੇ ਕੋਵਿਡ ਕਰਕੇ ਥੋੜਾ ਜਿਹਾ ਰੁਕਾ ਆ ਗਿਆ ਸੀ ਇਸ ਸਾਰੇ ਗਰੋਥ 'ਚ ਲੇਕਿਨ ਹੁਣ ਫਿਰ ਤੋਂ ਦੁਬਾਰਾ ਤੋਂ ਇਹ ਜਿਸ ਤਰ੍ਹਾਂ ਦੇ ਐਗਰੀਮੈਂਟ ਅਸੀਂ ਸਾਈਨ ਹੋਏ ਨੇ ਤੇ ਇਸ ਕਰਕੇ ਇੰਡੀਆ ਆਸਟ੍ਰੇਲੀਆ ਦੇ ਰਿਲੇਸ਼ਨਸ਼ਿਪ ਦਾ ਬੜਾ ਇੱਕ ਸੁਨਹਿਰਾ ਵਿੰਡੋ ਹੈ ਕਿ ਅਸੀਂ ਜਿਹੜੇ ਚਾਈਨਾ ਨਾਲ ਇਹਨਾਂ ਦੇ ਰਿਲੇਸ਼ਨਸ਼ਿਪ ਥੋੜੇ ਇਸ ਵੇਲੇ ਇੰਨੇ ਸੁਖਾਵੇਂ ਨਹੀਂ ਹੈਗੇ ਤੇ ਜਿਹੜਾ ਚਾਈਨਾ ਦਾ ਐਕਸਪੋਰਟ ਹੈ ਉਹ ਇੰਡੀਆ ਨੂੰ ਆਸਟ੍ਰੇਲੀਆ ਕਰ ਸਕਦਾ ਤੇ ਜਿਹੜੀ ਚੀਜ਼ਾਂ ਅਸੀਂ ਚਾਈਨਾ ਤੋਂ ਮੰਗਾਉਂਦੇ ਹਾਂ ਆਸਟ੍ਰੇਲੀਆ 'ਚ ਬੈਠ ਕੇ ਉਹ ਇੰਡੀਆ ਤੋਂ ਹੁਣ ਜ਼ਿਆਦਾ ਇੰਪੋਰਟ ਸਸਤੀਆਂ ਹੋ ਸਕਣਗੀਆਂ ਤੇ ਇਹ ਡੈਫੀਨੇਟਲੀ ਇੱਕ ਬੜਾ ਸਟ੍ਰੈਟੇਜਿਕਲੀ ਗੋਲਡਨ ਪੀਰੀਅਡ ਵੀ ਸ਼ੁਰੂ ਹੋਣ ਵਾਲਾ ਹੈ ਇੰਡੀਆ ਤੇ ਆਸਟ੍ਰੇਲੀਆ ਦੇ ਦਰਮਿਆਨ ਕਿ ਇਹ ਫਰਦਰ ਟ੍ਰੇਡ ਰਿਲੇਸ਼ਨ ਕਰਕੇ ਵਧਣ ਕਰਕੇ ਤੇ ਟ੍ਰੇਡ ਸਾਡੇ 'ਚ ਬਹੁਤ ਵਧੇਗਾ ਤੇ ਚਾਈਨਾ ਓਬਵੀਅਸਲੀ ਇਸ ਵੇਲੇ ਇਸ ਸਿਚੁਏਸ਼ਨ 'ਚ ਹੈ ਕਿ ਉਹਨਾਂ ਦੇ ਕੁਝ ਜੀਓਪੋਲੀਟੀਕਲ ਜੀਓ ਸਟ੍ਰੈਟੇਜਿਕ ਕਾਰਨਾਂ ਕਰਕੇ ਉਹਨਾਂ ਦੇ ਆਸਟ੍ਰੇਲੀਆ ਨਾਲ ਕੋਈ ਸੰਬੰਧ ਬੜੇ ਚੰਗੇ ਨਹੀਂ ਹੈਗੇ। ਨਾਲੇ ਉਹ ਡੈਮੋਕ੍ਰੇਸੀ ਨਹੀਂ ਹੈ ਉਹ ਕੰਟਰੀ ਤੇ ਸਾਨੂੰ ਉੱਥੇ ਹਿਊਮਨ ਰਾਈਟਸ ਦੀ ਸਿਚੁਏਸ਼ਨ ਨੂੰ ਲੈ ਕੇ ਉੱਥੋਂ ਦੇ ਜਿਹੜੇ ਮੀਡੀਆ ਦੀ ਫਰੀडम ਨੂੰ ਲੈ ਕੇ ਸਾਡਾ ਹਮੇਸ਼ਾ ਉਹਨਾਂ ਨਾਲ ਕੁਛ ਨਾ ਕੁਛ ਡਿਫਰੈਂਸਿਸ ਰਹਿੰਦੇ ਨੇ ਤੇ ਇੰਡੀਆ ਉਹ ਜਿਹੜਾ ਉਹ ਪੋਜ਼ਿਟਿਵ ਸਭ ਚੀਜ਼ਾਂ ਆਫਰ ਕਰਦਾ। ਇੰਡੀਆ ਡੈਮੋਕ੍ਰੇਸੀ ਹੈ, ਰਿਲੇਟਿਵਲੀ ਮੀਡੀਆ ਵੀ ਉੱਥੇ ਫ੍ਰੀ ਹੈ ਤੇ ਮੈਂ ਸਮਝਦਾ ਕਿ ਇੱਕ ਬੜੀ ਸਟ੍ਰੈਟੇਜਿਕ ਤੇ ਲਾਈਵ ਔਨ ਦ ਰਿਲੇਸ਼ਨਸ਼ਿਪ ਦੋਨਾਂ ਵਾਸਤੇ ਹੋਈ। ਜੀ ਨਾਗੀ ਸਾਹਿਬ, ਇੰਡੀਆ ਦੀ ਗੱਲ ਕਰ ਰਹੇ ਹਾਂ ਆਪਾਂ ਕਿਉਂਕਿ ਉੱਥੇ ਪਿੱਛੇ ਜੇ ਕਿਹਾ ਜਾ ਰਿਹਾ ਸੀ ਕਿ ਇਹ ਰਸ਼ੀਆ ਤੋਂ ਹੈਲਪ ਲੈ ਰਹੇ ਨੇ ਜੀ ਤੇਲ ਦੇ ਲਈ। ਸੋ ਪਹਿਲਾਂ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਜੋ ਤੇਲ ਦੇ ਰੇਟ ਵਧੇ ਨੇ ਖਾਸ ਕਰਕੇ ਪੈਟਰੋਲ, ਡੀਜ਼ਲ ਜਾਂ LPG ਗੈਸ ਲਾ ਲਓ, ਉਹਨਾਂ ਦੇ ਜਿਹੜੇ ਰੇਟ ਨੇ ਆਉਣ ਵਾਲੇ ਸਮੇਂ ਦੇ ਵਿੱਚ ਘਟ ਜਾਣਗੇ। ਪਰ ਜਿਵੇਂ ਦੇਖਣ ਨੂੰ ਮਿਲ ਰਿਹਾ ਹਰ ਰੋਜ਼ 80 ਪੈਸੇ ਜਿਹੜੇ ਹੈਗੇ ਨੇ ਤੇਲ ਦੀ ਕੀਮਤ ਵਧਾਈ ਜਾ ਰਹੀ ਹੈ। ਇਸ ਸਮੇਂ ਪੈਟਰੋਲ ਦਾ ਰੇਟ ਜਿਹੜਾ ਦਿੱਲੀ ਦੇ ਵਿੱਚ ਮਾਪਿਆ ਜਾ ਰਿਹਾ 104 ਰੁਪਏ ਪ੍ਰਤੀ ਲੀਟਰ ਹੋ ਚੁੱਕਿਆ ਤੇ ਡੀਜ਼ਲ ਦਾ ਜਿਹੜਾ ਹੈਗਾ ਉਹ ਵੀ 100 ਦਾ ਅੰਕੜਾ ਪਾਰ ਕਰ ਚੁੱਕਿਆ। ਹਾਂਜੀ, ਇਹ ਦੇਖੋ ਪਿਛਲੇ ਖਬਰਾਂ ਜਿਹੜੀਆਂ ਇੰਡੀਆ ਤੋਂ ਆ ਰਹੀਆਂ ਨੇ ਕਿ ਪਿਛਲੇ 2 ਹਫ਼ਤੇ ਦੇ ਅੰਦਰ ਹੀ 8 ਤੋਂ 9 ਰੁਪਏ ਪਰ ਲੀਟਰ ਪੈਟਰੋਲ ਦਿੱਲੀ 'ਚ ਵਧਿਆ ਤੇ ਇਹ ਇੱਕ ਬੜੀ ਹੈਰਾਨੀ ਦੀ ਗੱਲ ਹੈ ਜੀ। ਇੱਕ ਤਰਫ ਤੇ ਅਸੀਂ ਕਹਿ ਰਹੇ ਹਾਂ ਕਿ ਰਸ਼ੀਆ ਤੋਂ ਸਾਨੂੰ ਸਸਤਾ ਤੇਲ ਅਸੀਂ ਇੰਪੋਰਟ ਕਰ ਸਕਦੇ ਹਾਂ ਬਿਕੋਜ਼ ਆਫ ਦ ਯੂਕਰੇਨ ਵਾਰ ਤੇ ਰਸ਼ੀਆ ਜਿਹੜਾ ਦੂਸਰੀ ਕੰਟਰੀਜ਼ ਦੇ ਐਮਬਾਰਗੋ ਕਰਕੇ ਐਕਸਪੋਰਟ ਨਹੀਂ ਕਰ ਪਾ ਰਿਹਾ ਤੇ ਇੰਡੀਆ ਨੂੰ ਇਹ ਥੋੜਾ ਸਟ੍ਰੈਟੇਜਿਕ ਐਡਵਾਂਟੇਜ ਹੈ। ਲੇਕਿਨ ਉਹ ਜਿਹੜਾ ਸਸਤਾ ਤੇਲ ਆ ਰਿਹਾ ਉਹਦਾ ਬੈਨੀਫਿਟ ਆਮ ਪਬਲਿਕ ਨੂੰ ਨਹੀਂ ਮਿਲ ਰਿਹਾ ਤੇ ਮੇਰੇ ਖਿਆਲ ਆਪੋਜੀਸ਼ਨ ਵਾਸਤੇ ਇੱਕ ਬੜਾ ਵੱਡਾ ਮੁੱਦਾ ਉਹਨਾਂ ਨੂੰ ਚੁੱਕਣਾ ਚਾਹੀਦਾ ਕਿ ਇਹ ਜਿਹੜਾ ਬੈਨੀਫਿਟ ਤੁਸੀਂ ਲੈ ਰਹੇ ਹੋ ਕਿ ਇੱਕ ਤਰਫ ਤੇ ਤੁਸੀਂ ਅਮਰੀਕਾ ਨਾਲ ਥੋੜੇ ਰਿਲੇਸ਼ਨਸ਼ਿਪ ਵੀ ਆਪਣੇ ਖਰਾਬ ਕੀਤੇ ਨੇ ਇਹ ਰਸ਼ੀਆ ਤੇ ਯੂਕਰੇਨ ਦੇ ਮਾਮਲੇ ਨੂੰ ਲੈ ਕੇ ਤੇ ਉਹਦੇ ਕਰਕੇ ਹੁਣ ਅਗਰ ਤੁਹਾਨੂੰ ਸਸਤਾ ਤੇਲ ਮਿਲ ਰਿਹਾ ਤਾਂ ਸਾਡੀ ਪਬਲਿਕ ਨੂੰ ਉਹਦਾ ਬੈਨੀਫਿਟ ਮਿਲਣਾ ਚਾਹੀਦਾ ਤੇ ਇਹ ਜਿਹੜਾ ਮੁੱਦਾ ਹੈ ਆਪੋਜੀਸ਼ਨ ਨੂੰ ਉਠਾਉਣਾ ਚਾਹੀਦਾ ਕਿ ਸਾਨੂੰ ਜਿਹੜਾ ਪਬਲਿਕ ਨੂੰ ਤੇਲ ਬਲਕਿ ਸਸਤਾ ਕਰਨਾ ਚਾਹੀਦਾ ਨਾ ਕਿ ਮਹਿੰਗਾ। ਜੀ ਗੱਲ ਹੋ ਰਹੀ ਹੈ ਜੀ ਭਾਰਤ ਦੀ ਤਾਂ ਉੱਥੇ ਬਹੁਤ ਸਾਰੇ ਮੁੱਦੇ ਅੱਜ ਕੱਲ੍ਹ ਗਰਮਾਏ ਹੋਏ ਨੇ ਖਾਸ ਕਰਕੇ ਪੰਜਾਬ ਦਾ ਮੁੱਦਾ ਤੇ ਹਰਿਆਣੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਪੰਜਾਬ ਆਪਣੀ ਉਸ ਦੇ ਉੱਤੇ ਦਾਅਵੇਦਾਰੀ ਕਰ ਰਿਹਾ ਜੀ, ਹਰਿਆਣਾ ਆਪਣੀ ਦਾਅਵੇਦਾਰੀ ਕਰ ਰਿਹਾ ਕਿ ਚੰਡੀਗੜ੍ਹ ਸਾਡਾ ਹੈ, ਪੰਜਾਬ ਕਹਿ ਰਿਹਾ ਕਿ ਸਾਡਾ ਹੈ। ਉਸ ਤੋਂ ਬਾਅਦ SYL ਦੇ ਮੁੱਦੇ ਨੂੰ ਲੈ ਕੇ ਵੀ ਬਹੁਤ ਸਾਰੀ ਚਰਚਾ ਛਿੜੀ ਹੋਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੀ ਦਾ ਕਹਿਣਾ ਹੈ ਕਿ ਹੋਰ ਗੱਲਾਂ ਬਾਅਦ 'ਚ ਪੰਜਾਬ ਪਾਣੀ ਜਿਹੜਾ ਹੈਗਾ ਸਾਡੇ ਸੂਬੇ ਨੂੰ ਆਉਣਾ ਚਾਹੀਦਾ। ਦੇਖੋ ਜੀ, ਆਮ ਆਦਮੀ ਪਾਰਟੀ ਨੂੰ ਆਏ ਹਾਲੇ ਪੰਜਾਬ 'ਚ 2 ਹਫ਼ਤੇ ਹੋਏ ਆ ਤੇ ਇਹ ਕਾਫੀ ਵੱਡੀਆਂ ਉਮੀਦਾਂ ਨਾਲ ਕਾਫੀ ਵੱਡੇ ਪ੍ਰੋਮਿਸਿਸ ਲੈ ਕੇ ਇਹ ਪਾਵਰ 'ਚ ਆਏ ਨੇ ਜਿਸ ਤਰ੍ਹਾਂ ਕਿ 300 ਯੂਨਿਟ ਬਿਜਲੀ ਫ੍ਰੀ ਦੇ ਦਿਆਂਗੇ, ਹਰ ਇੱਕ ਜਿਹੜੀ ਲੇਡੀ ਵੋਟਰ ਹੈ ਜਾਂ ਵੂਮਨ ਵੋਟਰ ਹੈ ਉਹਨਾਂ ਨੂੰ 1000 ਰੁਪਏ ਮਹੀਨੇ ਦਾ ਦਿੱਤਾ ਜਾਏਗਾ ਤੇ ਹੋਰ ਵੀ ਕਾਫੀ ਸਾਰੇ ਬੈਨੀਫਿਟ ਜਿਹੜੇ ਨੇ ਕਿ ਸਕੂਲਾਂ 'ਚ ਜਿਹੜੇ ਟੀਚਰ ਨੇ ਉਹ ਪੱਕੇ ਹੋ ਜਾਣਗੇ। ਇਹਦੀਆਂ ਅਨਾਊਂਸਮੈਂਟਾਂ ਤਾਂ ਹੋ ਚੁੱਕੀਆਂ ਨੇ ਪਰ ਇਹ ਹਾਲੇ ਇੰਪਲੀਮੈਂਟ ਨਹੀਂ ਹੋਈਆਂ, ਸਾਰੀਆਂ ਇੰਪਲੀਮੈਂਟ ਹੋਣੀਆਂ ਨੇ। ਤੇ ਇਹ ਜਿਹੜਾ ਚੰਡੀਗੜ੍ਹ ਦਾ ਮੁੱਦਾ ਹੈ ਜਾਂ SYL ਕਨਾਲ ਦਾ ਮੁੱਦਾ ਹੈ ਇਹ ਬਹੁਤ ਪੁਰਾਣੇ ਮੁੱਦੇ ਨੇ
ਤੇ ਮਹਿਸੂਸ ਆਮ ਆਦਮੀ ਨੂੰ ਇਸ ਤਰ੍ਹਾਂ ਹੋ ਰਿਹਾ ਕਿ ਇੱਕ ਸਿਰਫ ਇੱਕ ਡਾਇਵਰਸ਼ਨਰੀ ਟੈਕਟਿਕ ਲੱਗ ਰਹੀ ਹੈ ਕਿ ਅਸੀਂ ਉਹਨਾਂ ਪੁਰਾਣੇ ਮੁੱਦਿਆਂ 'ਚ ਵੀ ਚੰਡੀਗੜ੍ਹ ਨਹੀਂ ਸਾਨੂੰ ਮਿਲ ਰਿਹਾ ਜਾਂ SYL ਦਾ ਮੁੱਦਾ ਨਹੀਂ ਹੱਲ ਹੋ ਰਿਹਾ, ਇਹਨਾਂ 'ਚ ਨਾ ਉਲਝ ਜਾਈਏ ਤੇ ਜਿਹੜੇ ਪ੍ਰੋਮਿਸ ਆਮ ਆਦਮੀ ਪਾਰਟੀ ਕਰਕੇ ਆਈ ਹੈ, ਜਿਹੜਾ ਕਿ ਬਿਜਲੀ ਦਾ ਯੂਨਿਟ ਫ੍ਰੀ ਦੇਣਾ, ਬਿਜਲੀ ਦਾ ਪਾਣੀ ਦਾ ਫ੍ਰੀ ਦੇਣਾ ਤੇ ਬਾਕੀ ਲੋਕਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਸੁਧਾਰਨਾ, ਠੀਕ ਹੈ ਜੀ, ਲੋਕਾਂ ਦੇ ਬੇਰੁਜ਼ਗਾਰੀ ਦੇ ਮੁੱਦੇ ਹੱਲ ਕਰਨਾ ਤੇ ਇੰਡਸਟਰੀ ਨੂੰ ਲੈ ਕੇ ਆਉਣਾ, ਤੇ ਇਹੋ ਜਿਹੇ ਮੁੱਦੇ ਨੇ ਜਿਹੜੇ ਇਹੋ ਜਿਹਿਆਂ ਤੇ ਫੋਕਸ ਰਹਿਣਾ ਚਾਹੀਦਾ, ਨਾ ਕਿ ਚੰਡੀਗੜ੍ਹ ਜਾਂ SYL ਕਨਾਲ ਦੇ ਉੱਤੇ। ਚੰਡੀਗੜ੍ਹ ਦੇ ਉੱਤੇ ਉਹਨਾਂ ਨੇ ਜਿਹੜਾ ਮਤਾ ਪਾਸ ਕੀਤਾ ਉਹ ਕੋਈ ਬਹੁਤ ਮਾਇਨੇ ਨਹੀਂ ਰੱਖਦਾ ਜ਼ਿਆਦਾ, ਕਿਉਂਕਿ ਪਾਰਲੀਮੈਂਟ 'ਚ ਜਿਹੜੇ ਵਿਧਾਨ ਸਭਾ ਉਹਦੇ 'ਚ ਇਸ ਤਰ੍ਹਾਂ ਦੇ ਮੁੱਦੇ ਬਹੁਤ ਪਾਸ ਹੁੰਦੇ ਰਹਿੰਦੇ ਆ, ਉਹ ਕਿਤੇ ਇੰਪਲੀਮੈਂਟ ਹੋਣ ਦੀ ਕੋਈ ਇੰਨੀ ਉਹ ਨਹੀਂ ਹੁੰਦੀ। ਇਸ ਤਰ੍ਹਾਂ ਹੀ ਤੁਸੀਂ ਚੰਡੀਗੜ੍ਹ ਦੇ ਵੀ ਮੁੱਦੇ ਜਿਹੜਾ ਮਤਾ ਉਹਨਾਂ ਨੇ ਪਾਸ ਕੀਤਾ ਹੈ, ਰੈਜ਼ੋਲੂਸ਼ਨ ਪਾਸ ਕੀਤਾ, ਉਹਦਾ ਕੋਈ ਲੰਬਾ ਚੌੜਾ ਮਤਲਬ ਨਹੀਂ ਹੁੰਦਾ, ਕਿਉਂਕਿ ਉਹ ਉਹਨਾਂ ਦੀ ਪਾਰਲੀਮੈਂਟ ਜੋ ਜਿਹੜਾ ਮਰਜ਼ੀ ਮਤਾ ਪਾਸ ਕਰ ਲੈਣ, ਉਹਨਾਂ 'ਚ ਇੰਨੀ ਪਾਵਰ ਨਹੀਂ ਹੁੰਦੀ ਕਿ ਉਹਨੂੰ ਇੰਪਲੀਮੈਂਟ ਕਰ ਲੈਣ। ਇਸ ਤਰ੍ਹਾਂ ਦੇ ਮੁੱਦੇ ਪੰਜਾਬ ਦੀ ਜਿਹੜੀ ਪਾਰਲੀਮੈਂਟ ਉਹ ਵੀ ਇੱਕ ਟੋਕਨ ਰੈਜ਼ਿਸਟੈਂਸ ਜਿਹਾ ਹੀ ਹੈ, ਇੱਕ ਟੋਕਨ ਸ਼ੋ ਆਫ ਹੀ ਹੈ ਕਿ ਵੀ ਸਾਨੂੰ ਮਿਲਣਾ ਚਾਹੀਦਾ ਚੰਡੀਗੜ੍ਹ। ਇਹ ਸਾਡਾ ਬਹੁਤ ਪੁਰਾਣਾ ਸਟੈਂਡ ਹੈ, ਉਹਨਾਂ ਨੇ ਫਿਰ ਉਹਨੂੰ ਰੀਇਨਫੋਰਸ ਕੀਤਾ, ਬੜੀ ਚੰਗੀ ਗੱਲ ਹੈ, ਲੇਕਿਨ ਮੇਨ ਮੁੱਦਿਆਂ ਤੋਂ ਨਹੀਂ ਭਟਕਣਾ ਚਾਹੀਦਾ। ਤੇ ਇਸ ਮੁੱਦੇ ਤੋਂ ਹਟ ਕੇ ਜਰਾ ਇਹ ਮੀਡੀਆ ਨੂੰ ਵੀ ਚਾਹੀਦਾ ਤੇ ਆਪੋਜੀਸ਼ਨ ਪਾਰਟੀਜ਼ ਨੂੰ ਚਾਹੀਦਾ ਕਿ ਚੰਡੀਗੜ੍ਹ ਤੇ SYL ਕਨਾਲ ਨੂੰ ਛੱਡ ਕੇ ਜਿਹੜੇ ਮੇਨ ਮੁੱਦੇ ਜਿਹਦੇ ਤੇ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਕੇ ਆਈ ਹੈ ਉਹਨਾਂ ਤੇ ਫੋਕਸ ਕੀਤਾ ਜਾਏ। ਜੀ ਨਾਗੀ ਸਾਹਿਬ, ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ, ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।